ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਜਿਹੜੀ ਹਿੰਸਾ ਤੋਂ ਬਾਅਦ ਜਿਹੜੇ ਆંકੜੇ ਸਾਹਮਣੇ ਆ ਰਹੇ ਆ ਉਸ ਮੁਤਾਬਕ 38 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਇਸ ਹਿੰਸਾ ਦੇ ਦੌਰਾਨ ਉਹ ਹੋ ਚੁੱਕੀਆਂ ਨੇ। ਇਸ ਹਿੰਸਾ ਦੀਆਂ ਜੜ੍ਹਾਂ ਇਹ ਜ਼ਰੂਰੀ ਹੈ ਦੇਖਣਾ ਕਿ ਇਸ ਹਿੰਸਾ ਦੀਆਂ ਜੜ੍ਹਾਂ ਜਿਹੜੀਆਂ ਦਿੱਲੀ ਦੇ ਵਿੱਚ ਚੋਣਾਂ ਹੋਈਆਂ ਨੇ ਉਸ ਤੋਂ ਪਹਿਲਾਂ ਜਿਹੜਾ ਚੋਣ ਪ੍ਰਚਾਰ ਸੀ ਕਿਵੇਂ ਉਹਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਦਾ ਧਰੁਵੀਕਰਨ ਦਾ ਜਿਹੜੀ ਨੀਤੀ ਸੀ ਉਹ ਕਿਵੇਂ ਪ੍ਰੋਪੇਗੇਟ ਕੀਤੀ ਗਈ ਹੈ ਤੇ ਲੋਕਾਂ ਦੇ ਵਿੱਚ ਜਿਹੜੀ ਇੱਕ ਨਫ਼ਰਤ ਦੀ ਰਾਜਨੀਤੀ ਹੈ ਉਹਦਾ ਬੀਜ ਬੋਇਆ ਗਿਆ ਤੇ ਉਹਦੇ ਰਿਜ਼ਲਟ ਦੇ ਵਜੋਂ ਜਿਹੜੀ ਇਹ ਹਿੰਸਾ ਹੈ ਸਾਡੇ ਸਾਹਮਣੇ ਅੱਜ ਆ ਖਲੋਤੀ ਹੈ। ਤੇ ਭਾਵੇਂ ਉਹ ਬੀਜੇਪੀ ਦੇ 3 ਪ੍ਰਮੁੱਖ ਆਗੂ ਜਿਹੜੇ ਕਿ ਬੀਜੇਪੀ ਦੇ ਨੇਤਾ ਨੇ, ਆਗੂ ਨੇ ਦਿੱਲੀ ਦੇ ਵਿੱਚ, ਉਹਨਾਂ ਦੇ ਨਾਮ ਸਾਹਮਣੇ ਆ ਰਹੇ ਨੇ। ਹਾਈ ਕੋਰਟ ਵੱਲੋਂ ਵੀ, ਦਿੱਲੀ ਦੀ ਹਾਈ ਕੋਰਟ ਵੱਲੋਂ ਵੀ ਜਿਹੜੀ ਫਟਕਾਰ ਹੈ ਉਹ ਲਾਈ ਗਈ ਹੈ ਤੇ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤੇ ਦੂਜੇ ਪਾਸੇ ਜਿਹੜੀ ਸਿਆਸੀ ਆਗੂ ਹੈਗੇ ਆ ਉਹਨਾਂ ਦੀਆਂ ਬਿਆਨਬਾਜ਼ੀਆਂ ਦਾ ਦੌਰ ਵੀ ਜਾਰੀ ਹੈ। ਭਾਜਪਾ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਦੇ ਤੇ ਸਿਆਸਤ ਕਰ ਰਹੀ ਹੈ, ਜਦਕਿ ਜਿਹੜੇ ਤੱਥ ਨੇ ਜਾਂ ਜਿਹੜੀ ਗਰਾਊਂਡ ਰਿਐਲਿਟੀ ਹੈਗੀ ਹੈ ਉਹ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਪਰ ਇਹ ਗੱਲ ਇੱਥੇ ਜ਼ਰੂਰ ਦੇਖਣ ਵਾਲੀ ਹੈ ਕਿ ਜਿੱਥੇ ਇਹਦੇ ਵਿੱਚ ਇੱਕ ਪਾਸੇ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, ਉੱਥੇ ਕੀ ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਜਾਂ ਇਹਦੇ ਤੋਂ ਬਾਅਦ ਇਸ ਸਾਰੇ ਨੂੰ ਜਿਹੜੀ ਬੀਜੇਪੀ ਦੀ ਨੀਤੀ ਸੀ ਧਰੁਵੀਕਰਨ ਦੀ, ਪੋਲਰਾਈਜੇਸ਼ਨ ਦੀ ਜਾਂ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਕਿ ਉਹਦੀ ਜਿੱਤ ਮੰਨਿਆ ਜਾਵੇ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ ਤੇ ਹੁਣ ਇਹਦੇ ਤੋਂ ਬਾਅਦ ਕੀ ਐਕਸਪੈਕਟ ਕੀਤਾ ਜਾ ਸਕਦਾ ਹੈ, ਇਹ ਇੱਕ ਵੱਡਾ ਸਵਾਲ ਹੈ। ਅੱਜ ਇਸ ਦੇ ਉੱਤੇ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਬੜੇ ਸਤਿਕਾਰ ਹੈ ਅਤੇ ਤੁਹਾਡੇ ਸਰੋਤਿਆਂ ਨੂੰ ਵੀ ਬੜੇ ਸਤਿਕਾਰ ਤੇ ਪਿਆਰ ਨਾਲ ਫਤਿਹ ਅਰਜ਼ ਕਰ ਰਿਹਾ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ, ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਇਸ ਸਾਰੇ ਘਟਨਾਕ੍ਰਮ ਤੋਂ, ਹਿੰਸਾ ਤੋਂ ਬਾਅਦ ਜਿੱਥੇ ਨਿੰਦਾ ਜਿਹੜੀ ਸਰਕਾਰ ਦੀ ਹੈ, ਖਾਸ ਤੌਰ ਤੇ ਕੇਂਦਰ ਸਰਕਾਰ ਦੇ ਜ਼ਿੰਮੇ ਸਾਰਾ ਕੁਝ ਆ ਰਿਹਾ ਹੈ, ਪੁਲਿਸ ਪ੍ਰਸ਼ਾਸਨ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ, ਈਵਨ ਬਾਹਰੋਂ ਇੰਟਰਨੈਸ਼ਨਲੀ ਜਦੋਂ ਦੇਖਦੇ ਹਾਂ ਯੂਨਾਈਟਿਡ ਨੇਸ਼ਨਸ ਦੇ ਮੁਖੀ ਤੋਂ ਲੈ ਕੇ ਅਮਰੀਕੀ ਜਿਹੜੇ ਸੈਨੇਟਰਸ ਹੈਗੇ ਆ ਜਾਂ ਪ੍ਰੈਜ਼ੀਡੈਂਸ਼ੀਅਲ ਜਿਹੜੇ ਨੋਮਿਨੀ ਨੇ ਡੈਮੋਕ੍ਰੈਟਿਕ ਤੇ ਰਿਪਬਲਿਕਨ, ਉਹਨਾਂ ਵੱਲੋਂ ਵੀ ਜਿਹੜੇ ਸਵਾਲੀਆ ਨਿਸ਼ਾਨ ਨੇ ਉਹ ਚੁੱਕੇ ਜਾ ਰਹੇ ਨੇ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਿਹੜੀ ਮੋਦੀ ਸਰਕਾਰ ਤੇ ਸਵਾਲੀਆ ਨਿਸ਼ਾਨ ਚੁੱਕਿਆ ਜਾ ਰਿਹਾ ਹੈ। ਕੀ ਸਮਝਦੇ ਹੋ, ਇਸ ਨੂੰ ਬੀਜੇਪੀ ਦੀ ਨੀਤੀ ਦੀ ਜਿੱਤ ਮੰਨੀ ਜਾਵੇ, ਇਸ ਨੂੰ ਪੋਲਰਾਈਜੇਸ਼ਨ ਜਿਹੜੀ ਗਰਾਊਂਡ ਲੈਵਲ ਤੇ ਹੋਈ ਹੈ ਉਹਦੇ ਰਿਜ਼ਲਟ ਵਜੋਂ ਦੇਖਿਆ ਜਾਵੇ ਜਾਂ ਜਿੱਥੇ ਦੂਜਾ ਪੱਖ ਵੀ ਹੈ ਉਹ ਵੀ ਦੇਖਿਆ ਜਾਵੇ? ਦੇਖੋ, ਇਹ ਸਾਰੀ ਦੀ ਸਾਰੀ ਜਿਹੜੀ ਚੀਜ਼ ਹੈ ਇਹ CAA ਦੇ ਪ੍ਰੋਟੈਸਟ ਤੋਂ ਸ਼ੁਰੂ ਹੋਈ ਜੀ। ਬੜੇ ਨੌਨ ਵਾਇਲੈਂਟ ਪੀਸਫੁਲ ਢੰਗ ਦੇ ਨਾਲ ਉੱਥੇ ਲੋਕ ਧਰਨੇ ਤੇ ਬੈਠੇ ਸੀ। CAA ਸਿਟੀਜ਼ਨ ਅਮੈਂਡਮੈਂਟ ਐਕਟ ਦੀ ਬੜੇ ਪੀਸਫੁਲ ਤਰੀਕੇ ਦੇ ਨਾਲ ਡੈਮੋਕ੍ਰੈਟਿਕ ਤੇ ਪੋਲੀਟੀਕਲ ਲੈਵਲ ਦੇ ਉੱਤੇ ਹੀ ਉਸ ਦੀ ਆਪੋਜੀਸ਼ਨ ਕਰ ਰਹੇ ਸੀ। ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਵਾਇਲੈਂਸ ਨਹੀਂ, ਕਿਸੇ ਕਿਸਮ ਦੀ ਡਿਸਟਰਬੈਂਸ ਨਹੀਂ ਸੀ ਜੀ। ਉਹ ਚੀਜ਼ ਜਿਹੜੀ ਸੀ ਬੀਜੇਪੀ ਵਾਲਿਆਂ ਨੂੰ ਹਜ਼ਮ ਨਹੀਂ ਸੀ ਹੋ ਰਹੀ। तो प्रेसिडेंट ट्रंप के विजिट को मद्देनजर रखते हुए ये सारा घटनाक्रम उसके बाद शुरू होना सी, पर कुछ शरारती अंसर ने फैसिलिटी थी वो जल्दी तो जल्दी इस प्रोटेस्ट को खत्म करना चाहते थे, क्योंकि इस प्रोटेस्ट के नाल जी बीजेपी सरकार थी वो बैठ छुप के चली गई थी। तो इन्होंने हालातों के इलेक्शन भी दिल्ली हुई जी। इस इलेक्शनां के दौरान पोलराइजेशन की बड़ी भारी कोशिश की गई और बहुत ज्यादा हेट स्पीचेस दी गई, जिन्होंने अनुराग ठाकुर की स्पीच है जिसमें उसने लोगों को उकसा के उतो उन्होंने तो नारे लगवाने चाहे, जिस तरह के देश के गद्दारों को गोली मारो सालों को जी। ये गल बार बार नारे लगवाए गए
ਇਸ ਦੇ ਵਿੱਚ ਇਸ਼ਾਰਾ ਸੀ ਮੁਸਲਮਾਨਾਂ ਪ੍ਰਤੀ, ਦੂਜੀਆਂ ਘੱਟ ਗਿਣਤੀਆਂ ਪ੍ਰਤੀ। ਸੋ ਇਸ ਉੱਤੇ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਨੇ ਤਾਂ ਛੋਟਾ ਮੋਟਾ ਜਿਹਾ ਨੋਟਿਸ ਲਿਆ, ਲੇਕਿਨ ਪੁਲਿਸ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ। ਬਹੁਤ ਸਾਰੀ ਪੁਕਾਰ ਉਠਾਈ ਗਈ, ਭਾਈ ਇਸ ਬੰਦੇ ਨੂੰ ਅਰੈਸਟ ਕੀਤਾ ਜਾਵੇ, ਇਹਦੇ ਅਗੇਂਸਟ ਕੇਸ ਰਜਿਸਟਰ ਕੀਤਾ ਜਾਵੇ, ਲੇਕਿਨ ਕੋਈ ਇਸ ਕਿਸਮ ਦਾ ਕਦਮ ਨਹੀਂ ਉਠਾਇਆ ਗਿਆ। ਸੋ ਇਸੇ ਤਰੀਕੇ ਦੇ ਨਾਲ ਦੂਸਰਾ ਇੱਕ ਜਿਹੜਾ ਹੈਗਾ ਉਹਨਾਂ ਦਾ ਪ੍ਰਵੇਸ਼ ਵਰਮਾ, ਕਪਲ ਮਿਸ਼ਰਾ, ਉਹਨਾਂ ਸਾਰਿਆਂ ਨੇ ਵੀ ਇਸ ਕਿਸਮ ਦਾ ਹੀ ਜਿਹੜਾ ਮਤਲਬ ਕੀਤੀਆਂ। ਹੁਣ ਉਸ ਤੋਂ ਬਾਅਦ ਕੀ ਹੋਇਆ, ਇਮੀਡੀਏਟਲੀ ਜਿਹੜਾ ਇਹ ਘਟਨਾਕ੍ਰਮ ਸ਼ੁਰੂ ਹੋਇਆ, ਇੱਕ ਪਲਾਨਡ ਤਰੀਕੇ ਨਾਲ ਹੋਇਆ, ਜਿਸ ਦੇ ਨਾਲ ਮੁਸਲਮਾਨਾਂ ਦੇ ਉੱਤੇ ਉਸੇ ਕਿਸਮ ਦੇ ਅਟੈਕ ਕੀਤੇ ਗਏ ਜਿਸ ਤਰ੍ਹਾਂ ਸਿੱਖਾਂ ਦੇ ਉੱਤੇ 1984 ਜੂਨ ਦੇ ਵਿੱਚ ਕੀਤੇ ਗਏ ਸੀ। ਸੋ ਇਹ ਸਾਰੀ ਚੀਜ਼ ਦੇ ਵਿੱਚ ਸਰਕਾਰ ਦੀ ਮਿਲੀ ਭੁਗਤੀ ਇਸ ਗੱਲ ਤੋਂ ਸਾਬਤ ਹੁੰਦਾ ਕਿ ਜਦੋਂ ਰਾਤ ਨੂੰ ਜਿਹੜਾ ਉੱਥੇ ਮੁਰਲੀਧਰਨ ਬਹੁਤ ਹੀ ਸੱਚਾ ਸੁੱਚਾ ਜੱਜ ਸੀ ਦਿੱਲੀ ਹਾਈ ਕੋਰਟ ਦਾ, ਉਸਨੇ ਕਿਹਾ ਵੀ ਕੇਸ ਕਰੋ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਇਸ ਕਿਸਮ ਦੀਆਂ ਸਪੀਚੀਜ਼ ਦੇ ਰਹੇ ਆ, ਲੋਕਾਂ ਨੂੰ ਉਕਸਾ ਰਹੇ ਆ ਕਿ ਘੱਟ ਗਿਣਤੀਆਂ ਦੇ ਉੱਤੇ ਅਟੈਕ ਕੀਤਾ ਜਾਵੇ। ਤਾਂ ਉਸ ਦੀ ਰਾਤੋਂ ਰਾਤ ਬਦਲੀ ਕਰ ਦਿੱਤੀ ਗਈ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ। ਸੋ ਇਹ ਗੱਲ ਬੜੀ ਹੀ ਮੰਦਭਾਗੀ ਹੈ, ਯਾਦ ਕਰਾਉਂਦੀ ਹੈ ਕਿ ਉਸ ਵੇਲੇ ਵੀ ਇੱਕ ਜੱਜ ਨੇ ਨੋਟਿਸ ਲੈਣ ਦੀ ਕੋਸ਼ਿਸ਼ ਕੀਤੀ ਸੀ ਦਿੱਲੀ ਹਾਈ ਕੋਰਟ ਦੇ, ਜਦੋਂ ਸਿੱਖਾਂ ਦੇ ਖਿਲਾਫ ਕਿਤੇ ਹਰਕਤ ਹੋ ਰਹੀ ਸੀ ਦਿੱਲੀ ਦੇ ਵਿੱਚ। ਉਸ ਦਾ ਰਾਤੋਂ ਰਾਤ ਉਸ ਤੋਂ ਬਦਲ ਦਿੱਤਾ ਗਿਆ ਸੀ। ਐਗਜ਼ੈਕਟਲੀ ਉਸੇ ਕਿਸਮ ਦੀ ਗੱਲ ਅੱਜ ਹੋਈ ਹੈ। ਇਹ ਜਿਹੜੀ ਵੱਧ ਗਿਣਤੀਆਂ ਹਿੰਦੁਸਤਾਨ ਦੇ ਵਿੱਚ ਉਸਦੇ ਉਹ ਹਮੇਸ਼ਾ ਇਨਟੋਲਰੈਂਟ ਹੈਗੇ ਘੱਟ ਗਿਣਤੀਆਂ ਪ੍ਰਤੀ, ਚਾਹੇ ਸਿੱਖ ਹੋਣ, ਚਾਹੇ ਮੁਸਲਮਾਨ ਹੋਣ, ਚਾਹੇ ਈਸਾਈ ਹੋਣ ਜਾਂ ਕੋਈ ਹੋਰ ਹੋਣ। ਮੰਦਭਾਗੀ ਗੱਲ ਇਹ ਹੈ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਇੱਥੇ 2 ਦਿਨ ਰਿਹਾ, ਉਸਨੇ ਇਹ ਨਾ CAA ਤੇ ਕੋਈ ਗੱਲ ਕੀਤੀ, ਨਾ ਘੱਟ ਗਿਣਤੀਆਂ ਦੀ ਜਿਹੜੀ ਕਿਸਮ ਦੀ ਇਨਸਿਕਿਉਰਿਟੀ ਉਹਨਾਂ ਦੇ ਵਿੱਚ ਹੋ ਰਹੀ ਹੈ ਇਸ ਮੁਲਕ ਦੇ ਵਿੱਚ, ਉਸਨੇ ਤੇ ਗੱਲ ਕੀਤੀ। ਪਰ ਬੜੀ ਤਸੱਲੀ ਵਾਲੀ ਗੱਲ ਹੈ ਕਿ ਅਮਰੀਕਾ ਦਾ ਜਿਹੜਾ ਸੈਂਡਰਸ ਆ, ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਕੈਂਡੀਡੇਟ ਆ, ਉਸਨੇ ਬੜੇ ਚੰਗੇ ਤੇ ਸੁਚੱਜੇ ਢੰਗ ਦੇ ਨਾਲ ਨਾਲੇ ਤਾਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੂੰ ਫਟਕਾਰ ਪਾਈ ਆ, ਨਾਲੇ ਪ੍ਰੈਜ਼ੀਡੈਂਟ ਟਰੰਪ ਨੂੰ ਫਟਕਾਰ ਪਾਈ ਆ, ਭਾਈ ਤੂੰ ਇਸ ਕਿਸਮ ਦੀਆਂ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ, ਸ਼ਰੇਆਮ ਹੋ ਰਹੀਆਂ, ਨੰਗੇ ਤਰੀਕੇ ਨਾਲ ਹੋ ਰਹੀਆਂ, ਟੀਚਿੰਗ ਰਾਹੀਂ ਹੋ ਰਹੀਆਂ, ਔਰ ਉਹਨਾਂ ਲੋਕਾਂ ਤੋਂ ਹੋ ਰਹੀਆਂ ਜਿਹੜੇ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਜ਼ਿੰਮੇਵਾਰੀ ਦੀ ਪੋਜੀਸ਼ਨ ਦੇ ਉੱਤੇ ਬੈਠੇ ਆ। ਅਨੁਰਾਗ ਠਾਕੁਰ ਸੈਂਟਰਲ ਗਵਰਨਮੈਂਟ ਦੇ ਵਿੱਚ ਸਟੇਟ ਮਿਨਿਸਟਰ ਹੈ। ਸੋ ਇਹ ਸਾਰੀ ਚੀਜ਼ ਦੱਸ ਰਹੀ ਆ ਕਿ ਕੀ ਹਿੰਦੁਸਤਾਨ ਦੀ ਸਰਕਾਰ ਨੂੰ ਮਤਲਬ ਅੰਨੀ ਬੋਈ ਹੋਈ ਵੀ ਹੈ ਜਿਸ ਤਰ੍ਹਾਂ 1984 ਦੇ ਵਿੱਚ ਸੀ। ਇੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਜੱਜ ਹੈ ਮੁਰਲੀਧਰਨ, ਇਸ ਨੇ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ ਸੀ, ਔਰ ਹੁਣ ਇਸ ਨੇ ਵਿਚਾਰੇ ਨੇ ਰਾਤੋਂ ਰਾਤ ਇਹ ਗੱਲ ਕਹੀ ਹੈ ਵੀ ਜਿਹੜੇ 1984 ਜੂਨ ਵਾਲੇ ਜਿਹੜੀ ਸਿਚੁਏਸ਼ਨ ਨਹੀਂ ਮੈਂ ਕ੍ਰੀਏਟ ਹੋਣ ਦੇਣੀ, ਔਰ ਉਸਨੇ ਡਾਇਰੈਕਸ਼ਨ ਦਿੱਤੀ ਸੀ ਪੁਲਿਸ ਆਫਿਸਰਸ ਨੂੰ ਤੁਸੀਂ ਜਾਓ, ਲੇਕਿਨ ਕੋਈ ਪੁਲਿਸ ਅਫਸਰ ਜਾ ਕੇ ਲੋਕਾਂ ਦੀ ਪ੍ਰੋਟੈਕਸ਼ਨ ਕਰੋ ਔਰ ਹਸਪੀਟਲ ਉਹਨਾਂ ਨੂੰ ਪਹੁੰਚਾਓ ਜਿਹੜੇ ਜ਼ਖਮੀ ਹੈ। ਸਰਕਾਰ ਦੇ ਅੰਕੜਿਆਂ ਦੇ ਮੁਤਾਬਕ 38 ਲੋਕ ਤਾਂ ਮਰ ਚੁੱਕੇ ਆ, ਔਰ ਉਸ ਤੋਂ ਇਲਾਵਾ 400 ਲੋਕ ਜ਼ਖਮੀ ਆ, ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਵਿਚਾਰੇ ਸਿੱਖ ਰਹੇ ਆ। ਸੋ ਲੇਕਿਨ ਜਿਹੜੇ ਘੱਟ ਗਿਣਤੀਆਂ ਵਾਲੇ ਲੋਕ ਆ ਵੱਧ ਉਹ ਮਰੇ ਆ, ਥੋੜੇ ਹਿੰਦੂ ਵੀ ਮਰੇ ਆ ਇਸ ਦੇ ਵਿੱਚ। ਤੇ ਜਿਹੜਾ ਵੀ ਮਰਿਆ ਚਾਹੇ ਕਿਸੇ ਵੀ ਤਰੀਕੇ ਨਾਲ ਮਰਿਆ ਬੜਾ ਦੁਖਦਾਈ ਆ ਉਹਨਾਂ ਟੱਬਰਾਂ ਲਈ, ਉਹਨਾਂ ਫੈਮਿਲੀਜ਼ ਲਈ, ਔਰ ਉਹਨਾਂ ਦੇ ਡਿਪੈਂਡੈਂਟ ਜਿਹੜੇ ਆ ਉਹਨਾਂ ਲਈ ਬਹੁਤ ਦੁਖਦਾਈ ਗੱਲ ਹੈ, ਇਨਹਿਊਮਨ ਗੱਲ ਹੈ। ਲੇਕਿਨ ਸਰਕਾਰ ਇਸ ਦੇ ਲਈ ਖੁੱਲੇ ਤੌਰ ਤੇ ਨਿੰਗੇ ਤਰੀਕੇ ਨਾਲ ਜ਼ਿੰਮੇਵਾਰ ਹੈ, ਔਰ ਸਰਕਾਰ ਨੂੰ ਹਰ ਪਹਿਲੂ ਤੇ ਫਟਕਾਰ ਪੈਣੀ ਚਾਹੀਦੀ ਹੈ। ਔਰ ਉਸ ਦੇ ਵਿੱਚ ਜਿਹੜਾ ਅਮਿਤ ਸ਼ਾਹ ਹਿੰਦੁਸਤਾਨ ਦਾ ਜਿਹੜਾ ਹੋਮ ਮਿਨਿਸਟਰ ਹੈ, ਜਿਸਦੇ ਕੋਲ ਜਿਹੜੀ ਦਿੱਲੀ ਆ ਉਸ ਦੀ ਲਾਅ ਐਂਡ ਆਰਡਰ ਦੀ ਵਾਗਡੋਰ ਆ, ਉਸਨੇ ਕੋਈ ਮਤਲਬ ਚੰਗੇ ਢੰਗ ਨਾਲ ਕੋਈ ਐਕਸ਼ਨ ਨਹੀਂ ਲਿਆ, ਪੁਲਿਸ ਨੂੰ ਡਾਇਰੈਕਸ਼ਨਾਂ ਨਹੀਂ ਦਿੱਤੀਆਂ, ਪੁਲਿਸ ਨੂੰ ਖੁੱਲ੍ਹਾ ਛੱਡਿਆ ਤਾਂ ਕਿ ਉਹ ਦੰਗਾਕਾਰੀਆਂ ਦੇ ਨਾਲ ਮਿਲ ਕੇ ਘੱਟ ਗਿਣਤੀਆਂ ਤੇ ਜ਼ੁਲਮੋ ਸਿਤਮ ਕਰਨ। ਸੋ ਇਹ ਗੱਲ, ਔਰ ਇਸ ਤੋਂ ਇਲਾਵਾ ਜਿਹੜੀ ਆਮ ਪਾਰਟੀ ਆ ਉਹ ਵੀ ਗੁਨਾਹਗਾਰ ਆ
किस तरीके का गुनाहगार है, उन्होंने कोई उस जगह पे उत्ते नहीं गए जिथे इस किस्म का कत्लोगार हो रहा थी या इस किस्म का। जी हेलो हेलो डॉक्टर ढिल्लों ਹੈਲੋ ਵੀਰ ਸਾਡੀ ਨਾ ਜਿਹੜੀ ਕਿਸੇ ਟੈਕਨੀਕਲ ਪ੍ਰੋਬਲਮ ਕਰਕੇ ਜਿਹੜੀ ਆਵਾਜ਼ ਹੈ ਜਾਂ ਜਿਹੜੀ ਲਾਈਨ ਹੈ ਉਹ ਡਿਸਕਨੈਕਟ ਹੋ ਗਈ ਹੈ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਅਸੀਂ ਡਾਕਟਰ ਢਿੱਲੋਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰਦੇ ਹਾਂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Are you tired of ਸਟੈਂਡ ਬਾਏ ਵਿਊਅਰਸ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਾਕਟਰ ਢਿੱਲੋਂ ਨਾਲ ਜਿਹੜੀ ਅਸੀਂ ਗੱਲਬਾਤ ਹੈਗੀ ਆ ਉਹ ਦੁਬਾਰਾ ਰਿਜ਼ਿਊਮ ਕਰਦੇ ਹਾਂ। ਮਾਫੀ ਚਾਹੁੰਦੇ ਹਾਂ ਟੈਕਨੀਕਲ ਡਿਫਿਕਲਟੀ ਕਰਕੇ ਜਿਹੜੀ ਸਾਡੀ ਫੋਨ ਲਾਈਨ ਸੀ ਉਹ ਡਿਸਕਨੈਕਟ ਹੋ ਗਈ ਸੀ। ਹਾਂਜੀ ਡਾਕਟਰ ਢਿੱਲੋਂ, ਦੁਬਾਰਾ ਮੈਂ ਚਾਹੂੰਗਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਇੰਟਰਨੈਸ਼ਨਲੀ ਵੀ ਪ੍ਰਧਾਨ ਟਰੰਪ ਨੂੰ ਵੀ ਜਿਹੜੇ ਅਮਰੀਕੀ ਸੈਨੇਟਰਸ ਹੈਗੇ ਆ ਜਾਂ ਨੋਮੀਨੀਜ਼ ਹੈਗੇ ਆ ਪ੍ਰੈਜ਼ੀਡੈਂਸ਼ੀਅਲ ਰੇਸ 'ਤੇ, ਬਰਨੀ ਸੈਂਡਰਸ, ਉਹਨਾਂ ਵੱਲੋਂ ਫਿਟਕਾਰ ਪਾਈ ਗਈ ਹੈ। ਪਰ ਉਹਦੇ ਤੋਂ ਬਾਅਦ ਜਿਹੜੀ ਸਥਿਤੀ ਇਸ ਵਕਤ ਭਾਰਤ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਬਣੀ ਹੋਈ ਹੈ, ਉਹ ਭਾਵੇਂ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਰੋਲ ਹੋਵੇ, ਪੁਲਿਸ ਪ੍ਰਸ਼ਾਸਨ ਦਾ ਰੋਲ ਹੋਵੇ, ਜਿਹੜੀ ਗਰਾਊਂਡ ਤੇ ਸਥਿਤੀ ਬਣੀ ਹੋਈ ਹੈ ਉਹਨੂੰ ਕਿਵੇਂ ਦੇਖਦੇ ਹੋ ਇਸ ਦੇ ਵਿੱਚ? ਬਹੁਤ ਟੈਂਸ ਸਿਚੁਏਸ਼ਨ ਆ। ਇਨਸਿਕਿਉਰਿਟੀ ਦੀ ਫੀਲਿੰਗ ਆ ਘੱਟ ਗਿਣਤੀਆਂ ਦੇ ਵਿੱਚ। ਉਹ ਆਪਣੇ ਆਪ ਨੂੰ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਟੋਟਲੀ ਅਨਸੇਫ ਫੀਲ ਕਰ ਰਹੇ ਆ। ਦਿੱਲੀ ਦਾ ਪੁਲਿਸ ਲਾਅ ਐਂਡ ਆਰਡਰ ਦਾ ਬੰਦੋਬਸਤ ਇੰਡੀਆ ਦੇ ਹੋਮ ਮਿਨਿਸਟਰ ਦੇ ਕੋਲ ਆ, ਅਮਿਤ ਸ਼ਾਹ ਦੇ ਕੋਲ ਜੀ। ਔਰ ਅਮਿਤ ਸ਼ਾਹ ਨੇ ਕੋਈ ਸੰਜੀਦਗੀ ਨਹੀਂ ਦਿਖਾਈ, ਕੋਈ ਕਿਸੇ ਕਿਸਮ ਦੀ ਟੋਟਲੀ ਫੇਅਰਨੈਸ ਨਹੀਂ ਦਿਖਾਈ। ਟੋਟਲੀ ਬਾਇਸਡ ਐਟੀਟਿਊਡ ਆ ਉਹਦਾ ਇਨ ਫੇਵਰ ਆਫ ਦ ਹਿੰਦੂਜ਼ ਐਂਡ ਅਗੇਂਸਟ ਦ ਮੁਸਲਿਮਸ ਐਂਡ ਦ ਸਿੱਖਸ ਜੀ। ਉਹ ਆਪਣਾ ਜਿਸ ਕਿਸਮ ਦਾ ਉਸਦਾ ਐਟੀਟਿਊਡ ਆ ਪੋਲਿਟਿਕਸ ਦੇ ਵਿੱਚ, ਉਸ ਚੀਜ਼ ਨੂੰ ਹੀ ਰਿਫਲੈਕਟ ਕਰ ਰਿਹਾ। ਔਰ ਮੰਦਭਾਗੀ ਗੱਲ ਹੈ ਕਿ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਦਿੱਲੀ ਦੇ ਵਿੱਚ ਬੈਠਾ, ਜਿਸ ਦੀ ਨਜ਼ਰ ਦੇ ਹੇਠ ਇਹ ਸਾਰਾ ਘਟਨਾਕ੍ਰਮ ਹੋ ਰਿਹਾ, ਉਹ ਇਸ ਤੇ ਕੋਈ ਸੰਜੀਦਗੀ, ਕੋਈ ਫੇਅਰਨੈਸ ਨਹੀਂ ਦਿਖਾ ਰਿਹਾ। ਔਰ ਆਪਣਾ ਸਿਰਫ ਇੱਕ ਟਵੀਟ ਕਰਕੇ ਹੀ ਉਹ ਸਮਝਦਾ ਵੀ ਮੇਰੀ ਜ਼ਿੰਮੇਵਾਰੀ ਖਤਮ ਹੋ ਗਈ ਹੈ। ਤੋ ਇਸ ਮੁਲਕ ਦਾ ਜਿਹੜਾ ਅੱਜ ਦਾ ਐਡਮਿਨਿਸਟ੍ਰੇਸ਼ਨ ਹੈ ਉਹ ਹਾਈਲੀ ਕਮਿਊਨਲਾਈਜ਼ਡ ਹੈ। ਇੱਥੋਂ ਤੱਕ ਕਿ ਜਦੋਂ ਜੁਡੀਸ਼ਰੀ ਦੇ ਵਿੱਚ ਇਹ ਮਸਲਾ ਗਿਆ ਤਾਂ ਇੱਥੋਂ ਦਾ ਜਿਹੜਾ ਸੋਲਿਸਿਟਰ ਜਨਰਲ ਹੈ ਉਸਨੇ ਇਹ ਗੱਲ ਕਹੀ ਜੱਜਿਸ ਨੂੰ ਹਾਈ ਕੋਰਟ ਦੇ, ਦਿੱਲੀ ਹਾਈ ਕੋਰਟ ਦੇ ਵਿੱਚ, ਵੀ ਇਹ ਮਸਲਾ ਤੁਹਾਡਾ ਨਹੀਂ ਜੁਡੀਸ਼ਰੀ ਦਾ, ਇਹ ਮਸਲਾ ਤਾਂ ਸਿਰਫ ਪੁਲਿਸ ਦਾ। ਪੁਲਿਸ ਆਪਣਾ ਇਸੇ ਤਰੀਕੇ ਨਾਲ ਬੰਦੋਬਸਤ ਕਰ ਲੇਗੀ, ਤੁਸੀਂ ਆਪਣਾ ਕੰਮ ਕਰੋ ਜੀ। ਤੋ ਇਸ ਕਿਸਮ ਦਾ ਐਟੀਟਿਊਡ ਖੁੱਲੇ ਲੰਦੇ ਤਰੀਕੇ ਦੇ ਨਾਲ ਜ਼ਾਹਰ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਐਡਮਿਨਿਸਟ੍ਰੇਸ਼ਨ ਮੈਜੋਰਟੀ ਕਮਿਊਨਿਟੀ ਦੀ ਪਿੱਠ ਠੋਕ ਰਿਹਾ
ਕਿ ਇਹ ਜੋ ਕੁਝ ਤੁਸੀਂ ਕਰ ਰਹੇ ਹੋ ਠੀਕ ਕਰ ਰਹੇ ਹੋ। ਹਜ਼ਾਰਾਂ ਲੋਕਾਂ ਦੀਆਂ ਪ੍ਰਾਪਰਟੀਆਂ ਸਾੜੀਆਂ ਗਈਆਂ, ਉਹਨਾਂ ਦੇ ਘਰ-ਬਾਰ ਲੁੱਟੇ ਗਏ। ਐਗਜ਼ੈਕਟਲੀ ਉਸੇ ਤਰੀਕੇ ਨਾਲ, ਉਸੇ ਢੰਗ ਦੇ ਨਾਲ ਜਿਸ ਤਰ੍ਹਾਂ 1984 ਜੂਨ ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਸੀ, ਸਿੱਖਾਂ ਦੀਆਂ ਪ੍ਰਾਪਰਟੀਆਂ ਲੁੱਟੀਆਂ ਗਈਆਂ ਸੀ, ਸਿੱਖਾਂ ਦੀਆਂ ਬੀਬੀਆਂ ਦੀ ਬੇਇੱਜ਼ਤੀ ਕੀਤੀ ਗਈ ਸੀ। तो ये सारी हाईली कम्युनलाइज्ड है, हाईली मतलब इनह्यूमन किस्म का एटीट्यूड है मेजोरिटी कम्युनिटी का दूसरे तरफ माइनॉरिटी कम्युनिटी के लिए। भावे कुछ हिंदू भी मारे गए पर वो भी बड़ी मंदभागी गल है। क्यों किसी को मारिया जाए, क्यों किसी के जुल्मों सिद्ध होवे, क्यों किसी की जान ली जाए, ये गल सारी ही इनह्यूमन है, निंदनीय है, मंदभागी है, दुखदाई है। और इतने मैं एक गल खास तौर पर कहना चाहना कि जत्थेदार श्री अकाल तख्त साहब का बहुत अच्छा एटीट्यूड है। उन्होंने जी स्टेटमेंट दी है वो बड़ी अच्छी है कि सारे ਜਿਹੜੇ ਦਿੱਲੀ ਦੇ ਗੁਰਦੁਆਰੇ ਆ ਉਹ ਖੋਲ ਦਿੱਤੇ ਜਾਣ, ਜਿੱਥੇ ਜਾ ਕੇ ਜਿਹੜੇ ਲੋਕ ਇਹਨਾਂ ਦੰਗਿਆਂ ਤੋਂ ਪੀੜਤ ਆ ਉੱਥੇ ਹਰ ਕਿਸਮ ਦੀ ਸ਼ਰਨ ਹੈ ਜੀ, ਉਹਨਾਂ ਨੂੰ ਭੋਜਨ ਵੀ ਦਿੱਤਾ ਜਾਵੇ, ਉਹਨਾਂ ਨੂੰ ਰਹਿਣ ਨੂੰ ਜਗ੍ਹਾ ਵੀ ਦਿੱਤੀ ਜਾਵੇ, ਸਰਦੀ ਦਾ ਮੌਸਮ ਆ ਉਹਨਾਂ ਨੂੰ ਕੱਪੜਾ ਵੀ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਸੇਫ ਜਗ੍ਹਾ ਤੇ ਪਹੁੰਚ ਕੇ ਆਪਣਾ ਜੋ ਵੀ ਲੋੜੀਂਦਾ ਚੀਜ਼ਾਂ ਹੈਗੀਆਂ ਉੱਥੋਂ ਮੁਹੱਈਆ ਕਰਾ ਸਕਣ। ਜੀ ਅੱਜ ਸਿੱਖਾਂ ਦਾ ਤਾਂ ਬਹੁਤ ਠੰਡੀ ਐਟੀਟਿਊਡ ਆ, ਪਰ ਮੈਂ ਇੱਥੇ ਗੱਲ ਇੱਕ ਹੋਰ ਕਹਿਣੀ ਚਾਹੁੰਦਾ ਕਿ 1984 ਦੇ ਵਿੱਚ ਜਿਸ ਵਕਤ 5 ਦਿਨਾਂ ਵਿੱਚ ਲਗਾਤਾਰ ਸਿੱਖਾਂ ਦਾ ਕਤਲੋਗਾਟ ਹੁੰਦਾ ਰਿਹਾ, ਸਿੱਖਾਂ ਦੀਆਂ ਪ੍ਰਾਪਰਟੀਆਂ ਉਹ ਲੁੱਟੀਆਂ ਜਾਂਦੀਆਂ ਰਹੀਆਂ, ਉਸ ਵੇਲੇ ਮੁਸਲਿਮ ਕਮਿਊਨਿਟੀ ਨੇ ਇਸ ਕਿਸਮ ਦਾ ਐਟੀਟਿਊਡ ਨਹੀਂ ਦਿਖਾਇਆ ਜਿਸ ਕਿਸਮ ਦਾ ਅੱਜ ਸਿੱਖ ਭਾਈਚਾਰਾ ਐਟੀਟਿਊਡ ਦਿਖਾ ਰਿਹਾ ਹੈ। ਜੀ ਅੱਜ ਮੈਂ ਅਪੀਲ ਕਰਦਾ ਕਿ ਸਾਰੀਆਂ ਘੱਟ ਗਿਣਤੀਆਂ ਨੂੰ ਇਕੱਠੇ ਹੋ ਕੇ ਬੜੀ ਹਮਦਰਦੀ ਨਾਲ, ਸਹਿਨਸ਼ੀਲਤਾ ਨਾਲ, ਸਿੰਪਥੀ ਨਾਲ ਜਿਹਨਾਂ ਤੇ ਜ਼ੁਲਮ ਹੋ ਰਿਹਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਜਿਨ੍ਹਾਂ ਦੇ ਘਰ-ਬਾਰ ਲੁੱਟੇ ਗਏ ਉਹਨਾਂ ਨੂੰ ਸ਼ੈਲਟਰ ਦੇਣਾ ਚਾਹੀਦਾ। ਜੀ ਡਾਕਟਰ ਢਿੱਲੋਂ, ਇਸ ਸਾਰੇ ਘਟਨਾਕ੍ਰਮ ਨੂੰ ਜੇ ਇਹਦੇ ਪਿਛੋਕੜ ਦੇ ਨਾਲ ਥੋੜਾ ਜਿਹਾ ਰਿਲੇਟ ਕਰਕੇ ਦੇਖਣਾ ਹੋਵੇ, ਜਦੋਂ ਮੋਦੀ ਸਰਕਾਰ ਹੁਣ ਹੋਂਦ ਦੇ ਵਿੱਚ ਦੁਬਾਰਾ ਸਰਕਾਰ ਬਣਾਈ ਹੈ, ਪੁਲਵਾਮਾ ਹਮਲਾ ਹੁੰਦਾ ਹੈ, ਕਿਵੇਂ ਪਾਕਿਸਤਾਨ ਨੂੰ ਟਾਰਗੇਟ ਕੀਤਾ ਜਾਂਦਾ ਹੈ, ਫਿਰ ਜਿਹੜੀਆਂ ਰੀਜਨਲ ਇਲੈਕਸ਼ਨਸ ਹੈਗੀਆਂ ਨੇ ਉਹਦੇ ਵਿੱਚ ਫਾਇਦਾ ਲਿਆ ਜਾਂਦਾ, ਉਹੀ ਚੀਜ਼ ਉਸੇ ਲੜੀ ਨੂੰ ਅੱਗੇ ਤੋਰਦਿਆਂ ਹੁਣ ਦਿੱਲੀ ਦੀਆਂ ਇਲੈਕਸ਼ਨਸ ਦੇ ਵਿੱਚ ਗਰਾਊਂਡ ਲੈਵਲ ਤੇ ਜਿਹੜੀ ਇਹ ਪੋਲਰਾਈਜੇਸ਼ਨ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਮੁਸਲਮਾਨਾਂ ਨੂੰ ਡਾਇਰੈਕਟਲੀ ਟਾਰਗੇਟ ਕੀਤਾ ਜਾਂਦਾ ਉਸੇ ਤਰਜ਼ ਤੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ 1984 ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸੀ। ਸੋ ਇਸ ਘਟਨਾਕ੍ਰਮ ਤੋਂ ਬਾਅਦ ਜੇ ਹੁਣ ਦੀ ਜਿਹੜੀ ਸਥਿਤੀ ਬਣੀ ਹੋਈ ਹੈ, ਕੀ ਸਮਝਦੇ ਹੋ ਕਿ ਅੱਗੇ ਕੀ ਨਜ਼ਰ ਆਉਂਦਾ ਹੈ ਜਿਹੜੀ ਇਹ ਬੀਜੇਪੀ ਦੀ ਜਾਂ ਹਿੰਦੂਤਵਾਦੀ ਨੀਤੀ ਹੈ, ਜਿਸ ਰੇਸ ਦੇ ਨਾਲ, ਜਿਸ ਸਪੀਡ ਦੇ ਨਾਲ ਇਹ ਅੱਗੇ ਜਾ ਰਹੀ ਹੈ, ਅੱਗੇ ਕੀ ਨਜ਼ਰ ਆਉਂਦਾ ਹੈ ਫਿਊਚਰ ਦੇ ਵਿੱਚ? ਦੇਖੋ, ਫਿਊਚਰ ਦੇ ਵਿੱਚ ਘੱਟ ਗਿਣਤੀਆਂ ਨੂੰ ਇਸ ਮੁਲਕ ਦੇ ਵਿੱਚ ਕੋਈ ਵੀ ਕਿਰਨ ਜਿਹੜੀ ਆ ਨਜ਼ਰ ਨਹੀਂ ਆਉਂਦੀ, ਕੋਈ ਚਾਨਣ ਨਜ਼ਰ ਨਹੀਂ ਆਉਂਦਾ, ਹਨੇਰਾ ਹੀ ਨਜ਼ਰ ਆਉਂਦਾ, ਡਾਰਕਨੈਸ ਨਜ਼ਰ ਆਉਂਦੀ ਆ, ਕੋਈ ਉਮੀਦ ਨਹੀਂ ਉਹਨਾਂ ਦੀ ਬਣਦੀ। ਜਿਸ ਢੰਗ ਦੇ ਨਾਲ ਅੱਜ ਜੁਡੀਸ਼ਰੀ ਕੰਮ ਕਰ ਰਹੀ ਹੈ ਉਹ ਇਸ ਮੁਲਕ ਦੇ ਲਈ ਬਹੁਤ ਮੰਦਭਾਗੀ ਗੱਲ ਹੈ। ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਸਿਰਫ ਰਿਲੀਫ ਤਾਂ ਜੁਡੀਸ਼ਰੀ ਤੋਂ ਮਿਲਦੀ ਹੈ ਨਾ, ਲੇਕਿਨ ਜੁਡੀਸ਼ਰੀ ਨੂੰ ਜਿਸ ਤਰੀਕੇ ਨਾਲ ਤੋੜਿਆ ਜਾ ਰਿਹਾ, ਜਿਸ ਤਰੀਕੇ ਦੇ ਨਾਲ ਜਿਹੜੇ ਚੰਗੇ ਜੱਜ ਆ ਉਹਨਾਂ ਨੂੰ ਇੱਜ਼ਤ ਕਰਕੇ ਉਹਨਾਂ ਤੋਂ ਜ਼ਿੰਮੇਵਾਰੀਆਂ ਲੈ ਕੇ ਰਾਤੋਂ ਰਾਤ ਉਹਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਮੁਰਲੀਧਰਨ ਨੂੰ ਜੀ। ਔਰ ਕਿੱਡੀ ਮੰਦਭਾਗੀ ਗੱਲ ਹੈ ਕਿ ਸਵੇਰ ਚੜ੍ਹਨ ਨਹੀਂ ਦਿੱਤੀ। ਔਰ ਉਹ ਮਤਲਬ ਸਿੱਧੇ ਤੌਰ ਦੇ ਉੱਤੇ ਇਹ ਗੱਲ ਆਦੇਸ਼ ਦੇ ਰਹੀ ਹੈ ਵੀ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਨੂੰ ਕਿਸੇ ਕਿਸਮ ਦੀ ਕਿਸੇ ਤਰਫ ਤੋਂ ਵੀ ਉਮੀਦ ਨਹੀਂ ਹੈ। तो ये बड़ा सीधा साधा, एक तो सुप्रीम कोर्ट भी जिस किस्म के सुप्रीम कोर्ट के जज ने इंडिया के प्राइम मिनिस्टर की तारीफ की है, ਉਹਦਾ बहुत ही अजीबो गरीब गल है। तो जुडिशरी तो कितनी रह गई, ਉਹਦੀ ਜਿਹੜੀ इंडिपेंडेंस, ਉਹਦੀ ਜਿਹੜੀ इंपार्शलिटी है, ਉਹਦੀ ਜਿਹੜੀ पोजीशन है कंप्रोमाइज हो चुकी है जी। तो घੱਟ ਗਿਣਤੀਆਂ ਨੂੰ ਕਿਸੇ ਪਾਸੋਂ कोई उम्मीद नजर नहीं आ रही। तो ये ਸਿੱਖਾਂ ਲਈ ਵੀ ਐਪਲੀਕੇਬਲ ਆ, ਮੁਸਲਮਾਨਾਂ ਲਈ ਵੀ ਐਪਲੀਕੇਬਲ ਆ, ਇਸੇ ਤਰੀਕੇ ਦੀ ਇਹ ਈਸਾਈਆਂ ਤੇ ਹੋਰ ਘੱਟ ਗਿਣਤੀਆਂ ਨੂੰ ਵੀ ਐਪਲੀਕੇਬਲ ਹੈ। ਜਿਹੜੀ ਹਿੰਦੂਤਵ ਦੀ ਪਾਲਿਸੀ ਆ ਹਰ ਲੈਵਲ ਦੇ ਉੱਤੇ
ਚਾਹੇ ਐਗਜ਼ੈਕਟਿਵ ਆ, ਚਾਹੇ ਲੈਜਿਸਲੇਚਰ ਆ, ਚਾਹੇ ਜੁਡੀਸ਼ਰੀ ਆ, ਉਸ ਦੇ ਵਿੱਚ ਇੰਡਕਟ ਕੀਤੀ ਗਈ ਹੈ ਔਰ ਉਹਨਾਂ ਦੀ ਜਿਹੜੀ ਇੰਡੀਪੈਂਡੈਂਸ ਆ ਉਸ ਨੂੰ ਕੰਪਰੋਮਾਈਜ਼ ਕੀਤਾ ਜਾ ਰਿਹਾ। ਔਰ ਇਸ ਜ਼ੁਲਮੋ ਸਿਤਮ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਆ ਲਾਈਟ ਨਜ਼ਰ ਨਹੀਂ ਆਉਂਦੀ। ਸਿਰਫ ਹੋਪਲੈਸਨੈਸ ਦੀ ਸਿਚੁਏਸ਼ਨ ਦੇ ਵਿੱਚ ਅੱਜ ਜਿਹੜੀਆਂ ਘੱਟ ਗਿਣਤੀਆਂ ਇਸ ਮੁਲਕ ਵਿੱਚ ਰਹਿ ਰਹੀਆਂ। ਜੀ ਡਾਕਟਰ ਢਿੱਲੋਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ ਗੱਲਬਾਤ ਨੂੰ ਅੱਗੇ ਤੋਰੀਏ। ਫਤਿਹ ਦੀ ਸਾਂਝ ਪਾਈ ਹੈ ਜੀ ਇਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਵਿਚਾਰ ਚਰਚਾ ਸੀ, ਜਿਹੜੀ ਦਿੱਲੀ ਦੇ ਵਿੱਚ ਸਥਿਤੀ ਬਣੀ ਹੋਈ ਹੈ, ਇਹਦੇ ਤੇ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਸਥਿਤੀ ਹੈ ਵੱਧ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ ਤੇ ਘੱਟ ਗਿਣਤੀਆਂ ਦੇ ਲਈ ਕੋਈ ਜਿਹੜੀ ਆਸ ਦੀ ਕਿਰਨ ਹੈ ਉਹ ਨਹੀਂ ਨਜ਼ਰ ਆਉਂਦੀ ਫਿਊਚਰ ਦੇ ਵਿੱਚ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਉਹਦੇ 'ਤੇ ਜਿਹੜੀ ਇਹ ਵਿਚਾਰ ਚਰਚਾ ਹੁੰਦੀ ਹੈ ਗੁਫ਼ਤਗੂ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹੀਏ, ਇਹ ਸਾਂਝ ਬਣੀ ਰਹੇ। ਤੇ ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।